हाँ जी रमजान साहब बहते होंगे सी जी उन्होंने को बहते छोटे छोटे होंगे सी हूँ बुढ़े हो गया सी आ का मेरे तो छोटा भी बुढ़ा होया पिया तुहाडा भरा है चाचा सच चाचा ना अस्सलामुअलैकुम सत श्री अकाल। मैं थोड़ा अपना भाना भगौड़ा। सो मैं तुहाडे नाल एक खुशी सांझी करनी है। खुशी ये है कि साडा जिहड़ा पुराना पिछला पिंड आ वो पाकिस्तान दे विच 32 ਚੱਕ 2L है उकाड़े दे विच। सो मैं बहुत वीडियो देखियां बाई हुणां दियां पंजाबी लहर दियां जिन्नियां भी ये उथों इधरों उधरले पंजाब च गए आ गल्लां बातां करदे सी तां मैं बाई जी हुणां नाल कंटैक्ट करया। नासर बाई जी हुणां नूं मैं कहा बाई जी रिक्वेस्ट है भी साडे भी पिंड जाओ साडा पिंड दिखाओ साडे घर-बार देखो उत्थे है कि नहीं। तां पंजाबी लहर दी सारी टीम उत्थे बकायदा पहुंची। उन्हां ने जाके साडा घर-बार दिखाया उत्थे पिंड दे लोकां नाल गलबात कराई। उन्हां नूं मैं दस्सिया भी मेरे दादे दा नाम सरदार इंदर सिंह ते मेरा परदादा जिहड़ा उस टाइम अंग्रेजां मौके फौज च सीगा सरदार भगवान सिंह। उत्थे जाके गलबात कराई उन्हां नाल वीडियो बनाया। सो मैं पंजाबी लहर टीम दा सारी दा दिलों धन्नवाद करदा कि ओह बहुत वधिया काम कर रहे हैं। नहीं तो असीं कदे सोचिया ही नहीं सी भी असीं साडा पिंड देखांगे जां साडा घर-बार देखांगे। और पंजाबी लहर टीम हमेशा ही असीं इन्हां दे वीडियो देखदे हां इन्हां दे चैनल ते जिहड़े इधरों उजाड़े मौके उधर चले गए सी ते उन्हां बजुर्गां नाल गलबात कराउंदे आ जदों असीं देखदे आ तां ओह भी रोंदे आ ते साडीआं अखां 'च भी पानी आ जांदा। सो पंजाबी लहर टीम दा दिलों धन्नवाद है जिन्हां ने साडे पिंड जाके वीडियो बनाया ते असीं दुआ करदे हां अल्लाह ताला मूहरे भी तुसीं ऐदां ही विछड़िआं नूं मिलाउंदे रहो। अल्लाह हाफिज़ सत श्री अकाल। अस्सलाम वालेकुम दोस्तों ते ਜਿਹੜੇ ਉਧਰਲੇ ਸਾਡੇ ਦੋਸਤ ਇਹਨਾਂ ਨੂੰ ਸਤਿ ਸ੍ਰੀ ਅਕਾਲ। ਸਾਡੇ ਬਹੁਤ ਸੋਹਣੇ ਦੋਸਤ ਭਾਨਾ ਜੀ ਉਰਫ ਮਿੰਟੂ ਕਾਮੇਡੀਅਨ ਉਹਨਾਂ ਦੇ ਫੋਰ ਫਾਦਰਸ ਦਾ ਇਹ ਪਿੰਡ ਜਿੱਥੇ ਅਸੀਂ ਇਸ ਵੇਲੇ ਬੈਠੇ ਹਾਂ ਹਵੇਲੀ ਪਿੱਛੇ ਤੁਸੀਂ ਵੇਖ ਸਕਦੇ ਹੋ ਉਹਨਾਂ ਦੇ ਪੜਦਾਦਾ ਜੀ ਕਪਤਾਨ ਇੰਦਰ ਸਿੰਘ ਉਹਨਾਂ ਦੀ ਹਵੇਲੀ ਹੈ ਤੇ ਸਾਡੇ ਕੋਲ ਬਜ਼ੁਰਗ ਨੇ ਇਸੇ ਪਿੰਡ ਦੇ ਵਸਿੰਦੇ। ਸਾਡੀ ਖੁਸ਼ਕਿਸਮਤੀ ਹੈ ਕਿ ਵਾਵਾ ਫਿਰਨ ਤੋਂ ਬਾਅਦ ਸਾਨੂੰ ਬਜ਼ੁਰਗ ਲੱਭ ਗਏ ਆ ਤੇ ਇਹਨਾਂ ਨਾਲ ਗੱਲਬਾਤ ਜਿਹੜੀ ਕਰਦੇ ਆ ਇਹਨਾਂ ਦੇ ਫੋਰ ਫਾਦਰਸ ਬਾਰੇ ਪੁੱਛਦੇ ਜਾਂ ਇਸ ਪਿੰਡ ਬਾਰੇ ਤੇ ਪੁੱਛਦੇ। ਅਸਲਾਮ ਵਾਲੇਕੁਮ। ਵਾਲੇਕੁਮ अस्सलाम। ਨਾਂ ਕੀ ਤੁਹਾਡਾ? ਅੱਲਾ ਦਿੱਤਾ। ਅੱਲਾ ਦਿੱਤਾ। ਹਾਂਜੀ ਹਾਂਜੀ। ਤੇ ਕਿਹੜੀ ਤੁਹਾਡੀ ਬਰਾਦਰੀ ਕਿਹੜੀ ਆ? ਅਸੀਂ ਲੱਕਾਂ ਲੱਕ। ਤੇ ਤੁਹਾਡੇ ਵਾਲਦ ਸਾਹਿਬ? ਮੁਹੰਮਦ ਬਾਕਰ ਉਹਨਾਂ ਦਾ ਨਾਂ ਸੀ। ਮੁਹੰਮਦ ਬਾਕਰ। ਅੱਛਾ ਮੈਨੂੰ ਦੱਸਿਓ ਵੀ ਆਪਾਂ ਇਸ ਬੈਠੇ ਜਿਸ ਹਵੇਲੀ ਦੇ ਵਿੱਚ ਕਪਤਾਨ ਇੰਦਰ ਸਿੰਘ ਹੋਣਾ ਦੀ ਇਹ ਫੌਜੀਆਂ ਦਾ ਲਾਣਾ ਵੀ ਵੱਜਦਾ ਸੀ। ਇਹ ਮੇਰਾ ਪੁੱਤਰ ਫੌਜੀ ਵੀ ਸਨ ਕਿ ਅੱਛਾ ਹਾਂ ਫੌਜੀ ਵੀ ਸਨ। ਹਾਂ ਇਹਦਾ ਅੱਛਾ ਆਪਣੇ ਇੰਦਰ ਸਿੰਘ ਕੋਲ ਤਾਂ 3 ਅਹੁਦੇ ਸੀ ਮੇਰਾ ਪੁੱਤ। ਅੱਛਾ ਹਾਂ 3 ਅਹੁਦੇ ਸੀ। ਕਿਹੜੇ ਕਿਹੜੇ ਅਹੁਦੇ? ਮਤਲਬ ਜਾਣੇ ਜ਼ੈਲਦਾਰ ਵੀ ਸਨ ਹਾਂ ਬਈ ਕਪਤਾਨ ਵੀ ਸੀ। ਫਿਰ ਇੱਥੇ ਉਕਾੜੇ ਵੀ ਮਾਸ਼ਾਅੱਲਾ ਇਹਨਾਂ ਦੀ ਡਿਊਟੀ ਸੀ। ਅੱਛਾ ਜੀ। ਹੋਰ ਇਹ ਜਿੱਦਣ ਅੱਬਾ ਇੱਥੇ ਲੜਿਆ ਇਹਨਾਂ ਨਾਲ ਚੌਥੀ ਵਾਲਿਆਂ ਨਾਲ ਹਾਂਜੀ ਉਹ ਸਰਦਾਰ ਕੀ ਕਰਦੇ ਸੀ ਕਿ ਉਹ ਮਾਲ ਛੱਡ ਦਿੰਦੇ ਸੀ ਫਸਲ ਇਹਨਾਂ ਦੀ। ਅੱਛਾ ਹਾਂਜੀ। ਉਹ ਫਿਰ ਆਖਿਆ ਮਾਈ ਕਰਮ ਬੀਬੀ ਨੇ ਆਖਿਆ ਵੀ ਤੂੰ ਬਾਕਰਾ ਐਵੇਂ ਕਰੇ ਮੈਂ ਕੁੱਟ ਨਹੀਂ ਖਾ ਕੇ ਆਉਂ। ਕਰਮ ਬੀਬੀ ਕੌਣ ਨੇ? ਇਹਨਾਂ ਦੀ ਦਾਦੀ ਹੈ ਮੇਰੇ ਖਿਆਲ। ਅੱਛਾ ਜੀ। ਹਾਂ ਦਾਦੀ। ਅੱਛਾ ਜੀ। ਬੱਚੀਆਂ ਵੀ ਸੀ ਜਦ ਅੱਬੇ ਹੁਣੀ ਦੱਸਦੇ ਨੇ ਵੀ ਜਿਸਲੇ ਗਏ ਆ ਤਾਂ ਮਾਸ਼ਾਅੱਲਾ ਉਸਲੇ ਗਏ ਸੀ ਤੇ ਕਹਿੰਦੇ ਬੜੇ ਅਫਸੋਸਾਂ ਨਾਲ ਗਏ ਸੀ। ਉਹਨਾਂ ਦੇ ਘਰ ਦੀ ਦਾ ਵੀ ਨਾਂ ਦੱਸਣ ਦੇ ਸੀ ਕਿ ਘਰ ਦੀ ਦਾ ਕੀ ਨਾਂ? ਨਾ ਕੋਈ ਕਰਮ ਬੀਬੀ ਨਹੀਂ ਕਿਉਂ ਭਾਈ? ਕਰਮ ਬੀਬੀ। ਕਰਮ ਬੀਬੀ। ਅੱਛਾ ਉਹਨਾਂ ਦੇ ਕਿਸੇ ਸੀ ਠੀਕ। ਅੱਛਾ ਉਹ ਫਿਰ ਜਿਸਲੇ ਉਹਨਾਂ ਨੇ ਜ਼ੋਰ ਪਾ ਦਿੱਤਾ ਉਹ ਬਹੁਤੇ ਬੰਦੇ ਸੀ ਇਕੱਲਾ ਹੀ ਸੀ ਦੁਪਹਿਰ ਦਾ ਟਾਈਮ ਸੀ ਇਹਨੇ ਫਿਰ 2 ਬੰਦਿਆਂ ਨੇ ਜਾਣੇ ਤਾਂ ਮਤਲਬ ਸਿੱਟ ਲਿਆ। ਉਹ ਰੋਲਾ ਕੀ ਬਣਿਆ ਕਿ ਮਤਲਬ ਉਹ ਊਠ ਤੇ ਉਹਨਾਂ ਦੇ ਤੇ ਬਹਿ ਗਿਆ। ਊਠ ਦੁਪਹਿਰ ਵੇਲਾ ਸੀ ਊਠ ਤੇ ਉਹ ਰੋਜ਼ ਹੀ ਤਾਂ ਛੱਡਦੇ ਸੀ ਫਸਲ ਉਜਾੜਦੇ ਸੀ। ਇਹਨਾਂ ਆਖਿਆ ਸਰਦਾਰਾਂ ਆਖਿਆ ਵੀ ਤੂੰ ਇੱਕ ਵਾਰੀ ਫੜਤਾ ਸੀ ਉਹਨਾਂ ਨੂੰ ਕੋਈ ਕਰਤਾ ਸਹੀ ਹੱਥ ਵਿਖਾ ਉਹ ਮਾਰ ਨਹੀਂ ਖਾ ਕੇ ਆਉਂਦੇ। ਉਹ ਫਿਰ ਜਿਸਲੇ 2 ਬੰਦਿਆਂ ਨੂੰ ਇਹਨੇ ਕਰ ਸੱਟਾਂ ਸੁੱਟਾਂ ਮਾਰ ਕੇ
ਤੇ ਇਹ ਉਰਾਂ ਆ ਗਿਆ ਹੂੰ ਇੱਥੇ ਘਰ ਆਇਆ ਸੀ ਇੱਥੇ ਫਿਰ ਮਾਈ ਸਾਹਿਬ ਨੇ ਫੋਨ ਕੀਤਾ ਵਾਇਰਲੈਸ ਕੀਤੀ ਹੂੰ ਤੇ ਫਿਰ ਅੱਗੋਂ ਉਹਨੇ ਆਖਿਆ ਵੀ ਕੋਈ ਗੱਲ ਨਹੀਂ ਮੈਂ ਆਉਂਦੇ ਪਏ ਤੇ ਮੈਂ ਆਪੇ ਸੰਭਾਲ ਲਾਂ ਹੂੰ ਇਹ ਫਿਰ ਗਏ ਗੱਡਿਆਂ ਤੇ ਉਸੇ ਗੱਡੇ ਹੁੰਦੇ ਸੀ ਆ ਕਾਰਾਂ ਕੂਰਾਂ ਕੋਈ ਨਹੀਂ ਸੀ ਕੋਈ ਅੱਛਾ ਇਹਨਾਂ ਦਾ ਪਿੰਡ ਦੇ ਵਿੱਚ ਜਿਵੇਂ ਤੁਹਾਡੇ ਵੱਡਿਆਂ ਦੱਸਿਆ ਹੋਊਗਾ ਹਾਂ ਦੂਜੀ ਵੀ ਪਿੰਡ 'ਚ ਸਿਰ ਕੱਢਵੇਂ ਸਨ ਵੱਡੇ ਸਨ ਹਾਂਜੀ ਵੱਡੇ ਸੀ ਤੇ ਦੂਜੇ ਪਿੰਡ ਦੇ ਲੋਕਾਂ ਦੇ ਨਾਲ ਕਿਸ ਇਹ ਤਰ੍ਹਾਂ ਦਾ ਸਲੂਕ ਫੈਸਲਾ ਜੋ ਕਰਦੇ ਸੀ ਇਹਨਾਂ ਅੱਛਾ, ਦੀ ਅੱਛਾ। ਮੋੜ ਦਾ ਕੋਈ ਨਹੀਂ ਸੀ ਹੂੰ ਮੋੜ ਦਾ ਨਹੀਂ ਸੀ ਕੋਈ ਅੱਛਾ ਪਿੰਡ ਦੇ ਵਿੱਚ ਤੁਸੀਂ ਜਿਵੇਂ ਤੁਹਾਡੇ ਲੱਕਾਂ ਦਾ ਘਰ ਜਾਂਦੇ ਰਾਈਆਂ ਦੇ ਘਰ ਵੀ ਸੀ ਤੇਲੀਆਂ ਦੇ ਵੀ ਸੀ ਉਹ ਇੱਥੇ ਆਏ ਸੀ ਕਾਫੀ ਘਰ ਆਏ ਤੇ ਸੀ ਉਹਨਾਂ ਨਾਲ ਕਿਵੇਂ ਦਾ ਮੇਲ ਵਰਤਨ ਸੀ ਇਹਨਾਂ ਇਹਨਾਂ ਦਾ ਜ਼ੁਲਮ ਨਹੀਂ ਕੀਤਾ ਕਿਸੇ ਨੂੰ ਹੂੰ ਨਾ 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 ਉਹ ਨਹੀਂ ਗੱਲ ਹੈ ਹਮਦਰਦੀ ਔਰ ਬਹੁਤ ਸਾਰੀ ਹਾਂ ਵਾਧਾ ਘਾਟਾ ਹੋ ਜਾਣਾ ਕਿਸੇ ਨੂੰ ਕਮਜ਼ੋਰੀ ਆ ਜਾਣੀ ਹੈ ਤੁਹਾਨੂੰ ਮਦਦ ਕਰਦੇ ਸੀ ਹੂੰ ਔਰ ਉਹ ਹਾਲੇ ਤੱਕ ਯਾਦ ਕਰਦੇ ਗਏ ਨੇ ਵਿਚਾਰੇ ਜਿਹੜੇ ਉਹਨਾਂ ਦੇ ਨਾਲ ਵਰਤਣ ਵਾਲੇ ਸੀ ਅੱਛਾ ਜੀ ਤਾਂ ਯਾਦ ਹੀ ਕਰਦੇ ਤੁਸੀਂ ਦੱਸਦੇ ਵੀ ਰਾਖੀ ਕਰਦੇ ਸੀ ਇਹਨਾਂ ਦੀ ਆਹੋ ਦਾਦੇ ਹੁਣੀ ਇਹ ਜ਼ਮੀਨ ਪਾਉਂਦੇ ਸੀ ਇਹਨਾਂ ਦੀ ਤੁਹਾਡੇ ਦਾਦਾ ਜੀ ਦਾ ਕੀ ਨਾਂ ਉਹਦਾ ਨਾਂ ਸੀ ਬਾਬਾ ਰਹਿਮਾ ਬਾਬਾ ਰਹਿਮਾ ਬਾਬਾ ਵੀ ਇਹਨਾਂ ਦੀ ਪੈਲੀ ਪੁਲੀ ਨਾਲ ਰਾਖੀ ਕਰਦੇ ਸੀ ਪਹਿਲੀ ਇਹ ਮੁਕਤਾ ਸੇਰੀ ਮਤਲਬ ਇਹਨਾਂ ਨੇ ਹੋਰ ਕਿਸੇ ਨੂੰ ਦਿੱਤੀ ਨਹੀਂ ਸੀ ਜਾਂ ਇੱਥੇ ਬਸ ਇਕੱਠੇ ਤਾਂ ਰਹਿੰਦੇ ਸੀ ਪੁੱਤਰਾ ਇਹ ਤਾਂ ਵੀ ਹੁਣ ਜਿਸ ਰਿਵਾਜ਼ ਕਾਤ ਹੋਈ ਤਾਂ ਜੁਦਾਈਆਂ ਪਈਆਂ ਹੂੰ ਕਿ ਪਹਿਲੇ ਦਬਾਈ ਦੇ ਨੇ ਹੂੰ ਹਾਂ ਉਸ ਵਕਤ ਅੱਲਾ ਦੇ ਬਖਤ ਸੀ ਉਦੋਂ ਹਵੇਲੀ ਐਸੇ ਤਰ੍ਹਾਂ ਦੀ ਜਾਂ ਹੋਰ ਵੀ ਕੋਈ ਇਸ ਤੋਂ ਵੱਡਾ ਹੀ ਸੀ ਵੱਡੀ ਬਾਬਾ ਜੀ ਇਹ ਜਿਹੜੀ ਮਤਲਬ ਕੋਠੀ ਬਣੀ ਸੀ ਨਾ ਕੋਠੀ ਤਾਂ ਹਾਲੇ ਬਣੀ ਸੀ ਕੋਈ ਚਿਰ ਹੋਇਆ ਸੀ ਹਾਲੇ ਮੁਕੰਮਲੀਆਂ ਵੀ ਕਰਨੀਆਂ ਸੀ ਕੋਈ ਨਹੀਂ ਸੀ ਕੀਤੀਆਂ ਮੇਰੇ ਖਿਆਲ ਅੱਬੇ ਉਹਨੇ ਤੇ ਵੀ ਦੱਸਦੇ ਸੀ ਵੀ ਮਤਲਬ ਪੂਰਾ ਵੀ ਚਾਹ ਪੂਰਾ ਕੋਈ ਨਹੀਂ ਸੀ ਹੋਇਆ ਬਣਾਈ ਸੀ ਹੂੰ ਹਾਂ ਇਹ ਜਿਸ ਵੇਲੇ ਬਣੀ ਹੈ ਤੇ ਬੜੀ ਉੱਚੀ ਸੀ ਅੱਛਾ ਜੀ ਹੁਣ ਵੇਖ ਲਓ ਵੀ ਕਿੱਥੇ ਜਾ ਖੜੀ ਹੋਈ ਉਹ ਭਰਤੀਆਂ ਭੁਰਤੀਆਂ ਪੈ ਗਈਆਂ ਸਾਈਡਾਂ ਤੇ ਉਸ ਵੇਲੇ ਤੇ ਬੜੀ ਉੱਚੀ ਸੀ ਹੂੰ ਤੇ ਇਹਨਾਂ ਦੀ ਪੈਲੀ ਕਿੱਧਰ ਸੀ ਪੈਲੀ ਪੁਲੀ ਪਹਿਲੀ ਇਹਨਾਂ ਦੀ ਇੱਧਰ ਆ ਉਹ ਲਾਈਨ ਦੀ ਤਰਫ ਅੱਛਾ ਜੀ ਤੇ ਇਸ ਪਿੰਡ 'ਚ ਬਣਾਇਆ ਸੀ ਗੁਰਦੁਆਰਾ ਵੀ ਹੈਗਾ ਸੀ ਉਹ ਤਾਂ ਮੈਨੂੰ ਪੱਕਾ ਨਹੀਂ ਪਤਾ ਹੈਗਾ ਹੋਣਾ ਠੀਕ ਹੈ ਹੋਣਾ ਇਹ ਮੇਰੇ ਖਿਆਲ ਐਸਾ ਤੇ ਸੀ ਕਿ ਕਿਹੜੇ ਘਰ ਬਣਿਆ ਸੀ ਤੈਨੂੰ ਭਾਈ ਕੋਈ ਹੈ ਸਮਾਲ ਕੋਈ ਨਹੀਂ ਗੁਰਦੁਆਰੇ ਦੀ ਜੋ ਭਾਰੇ ਨਹੀਂ ਬੈਠੇ ਭਾਰੇ ਅੱਛਾ ਉੱਥੇ ਸੀ ਆ ਭਾਰੇ ਨਹੀਂ ਆਹੋ, ਬੈਠੇ ਆਹੋ, ਭਾਰਾ, ਹਾਂਜੀ, ਹਾਂਜੀ। ਪਾਸੇ ਤੇ ਪਿਛਲੇ ਪਾਸੇ ਹਾਂ ਉਹ ਗੁਰਦੁਆਰਾ ਤੁਸੀਂ ਉਸੇ ਸਿਆਣੇ ਸੀ ਬਾਬਾ ਹੈ ਤੁਸੀਂ ਮੈਨੂੰ ਤਾਂ ਪਤਾ ਹੀ ਨਹੀਂ ਇਹਨਾਂ ਦੇ ਉਧਰ ਦੇ ਆ ਨਾ ਫਿਰ ਵੱਡ ਕੇ ਹੀ ਦੱਸਦੇ ਆ। ਅੱਛਾ ਵੱਡ ਕੇ ਹੀ ਦੱਸਦੇ ਆ ਨਾ। ਇਹ ਦੱਸਿਓ ਬਜ਼ੁਰਗੋ ਤੁਸੀਂ ਦੱਸਿਓ ਵੀ ਜਿਵੇਂ ਵੱਡਿਆਂ ਦੱਸਿਆ ਕਿ ਜਦੋਂ ਇਧਰੋਂ ਉੱਠ ਕੇ ਗਏ ਉਦੋਂ ਕਿਵੇਂ ਸੀ ਠੀਕ ਠੀਕ ਚਲੇ ਗਏ ਉਹ ਬਿਲਕੁਲ ਸਹੀ ਸਲਾਮਤ ਗਏ ਸੀ ਹੂੰ ਕੋਈ ਨੁਕਸਾਨ ਕੁਝ ਵੀ ਨਹੀਂ ਸੀ ਹੋਇਆ ਕਿਉਂ ਰੋਲਾ ਇਹ ਸੀ ਕਿ ਰਾਖਾਂ ਨੂੰ ਇਹਨਾਂ ਨੇ ਕਿਹਾ ਵੀ ਮਤਲਬ ਅਸੀਂ ਦੇਸ਼ ਚੱਲੇ ਹੂੰ ਅਸੀਂ ਮੁੜਿਆ ਆਏ ਤਾਂ ਠੀਕ ਆ ਨਾ ਆਏ ਤਾਂ ਤੁਸੀਂ ਡਰਨਾ ਡਰਨਾ ਕੋਈ ਨਹੀਂ ਤੇ ਫਸਲ ਆਪਣੀ ਤੁਸੀਂ ਵੱਢਣੀ ਕੱਟਣੀ ਹੂੰ ਤੇ ਇਹ ਫਿਰ ਇੱਥੋਂ ਗੱਡਿਆਂ ਤੇ ਗਏ ਸੀ ਗੱਡੀਆਂ ਦੇ ਗਏ ਹਾਂ ਰਾਖਾਂ ਦੇ ਬੋਲ ਦੇ ਵੀ ਗੱਡੇ ਲੈ ਕੇ ਗਏ ਛੱਡ ਕੇ ਆਏ ਸੀ ਬਲਕਿ ਜਿੱਥੇ ਵੀ ਛੱਡ ਕੇ ਆਉਣਾ ਸੀ ਵੀ ਰਾਖ ਰੂਖ ਛੱਡ ਕੇ ਆਏ ਰਾਖ ਆਪ ਛੱਡ ਕੇ ਆਏ ਸੀ। ਅਸੀਂ ਤੈਨੂੰ ਲੱਭ ਲਿਆ ਉਹ ਭਾਜੀ ਉਹ ਮੈਨੂੰ ਲਿਆ ਸਗੋਂ ਘਰ ਨਹੀਂ ਜਾਂਦੇ ਖੱਜ ਕੇ ਮੋੜ ਕੇ ਮੈਨੂੰ ਘਰ ਨਹੀਂ ਜਾਂਦੇ ਮੋੜ ਕੇ ਲਿਆ ਮੈਨੂੰ ਮੈਂ ਠੀਕ ਹਾਂ ਬਾ ਵਧੀਆ ਵਧੀਆ ਆ ਬੱਚੇ ਆ ਵੇਖੋ ਜੀ ਬੱਚੇ ਨੇ ਜਾਂਦੇ ਹੋਏ ਇਹ ਬਜ਼ੁਰਗ ਨੇ ਜਿਹੜੇ ਇਹਨਾਂ ਦੇ ਤੁਹਾਡੇ ਵਾਲੇ ਘਰ 'ਚ ਬੈਠੇ ਨੇ ਇਹ ਮੈਂ ਤੁਹਾਡੇ ਵੱਲ ਨੂੰ ਕਰ ਦਿੰਦਾ ਕਿੱਦਾਂ ਕਾਇਮ ਆ ਅੱਲਾ ਦੀ ਕਰਮ। ਅੱਲਾ ਦਾ ਕਰਮ ਆ ਤੁਹਾਡੇ ਦਾਦਾ ਜੀ ਵੀ ਦੇਖੇ ਤੁਹਾਡੇ ਤਾਇਆ ਜੀ ਵੀ ਦੇਖੇ ਤੁਹਾਡੇ ਚਾਚਾ ਜੀ ਵੀ ਦੇਖੇ ਫਰੀਦ ਨੇ ਠੀਕ ਫਰੀਦ ਆ, ਅਹਿਮਦ ਜ਼ਾਦੀ ਮਾਸ਼ਾਅੱਲਾ। ਡਾਕਟਰ ਫਰੀਦ ਅਹਿਮਦ ਜ਼ਾਦੀ ਜਲੰਧਰੀਆ ਹਾਂਜੀ ਰਮਜ਼ਾਨ ਸਾਹਿਬ ਬਹਿੰਦੇ ਹੁੰਦੇ ਸੀ ਤੇ ਜੀ ਉਹਨਾਂ ਕੋਲ ਬਹਿੰਦੇ ਛੋਟੇ ਛੋਟੇ ਹੁੰਦੇ ਸੀ ਹੁਣ ਬੁੱਢੇ ਹੋ ਗਿਆ ਸੀ ਆਹ ਕਾ ਮੇਰੇ ਤੋਂ ਛੋਟਾ ਵੀ ਬੁੱਢਾ ਹੋਇਆ ਪਿਆ ਤੁਹਾਡਾ ਭਰਾ ਹੈ ਚਾਚਾ ਸੱਚ ਚਾਚਾ ਨਾ ਚਾਚਾ ਤੁਹਾਡਾ ਹੀ ਬੁੱਢਾ ਹੋਇਆ ਮੈਂ ਤਾਂ ਬੁੱਢਾ ਹੋਣਾ ਹੀ ਮੈਂ ਲਾਈਟ ਵਧਾ ਲਾਂ 1 ਮਿੰਟ ਮੈਂ ਲਾਈਟ ਵਧਾ ਲਾਂ ਤੇ ਅਲਫਾਜ਼ ਨਹੀਂ ਮੇਰੇ ਕੋਲੋਂ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਇੰਨੀ ਖੁਸ਼ੀ ਹਾਂਜੀ ਉਧਰੋਂ ਆਇਆ ਇੰਡੀਆ ਚ ਤੇ ਮੇਰੀ 10 ਸਾਲ ਏਜ ਸੀ ਜਦੋਂ ਮੈਂ ਜਲੰਧਰੋਂ ਆਇਆ ਅੱਛਾ ਜਿਸ ਹਾਂਜੀ ਭਾਜੀ ਆ ਗੱਲ ਅੱਛਾ। ਕਰਿਓ ਜਰਾ ਇੱਕ ਮਿੰਟ ਬਜ਼ੁਰਗੋ ਤੇ ਜਲੰਧਰ ਦੇ ਅਸੀਂ ਹੋਰ ਤੇ ਕਿਤੇ ਸਿਆਣੇ ਸੀ ਨਾ ਉਸ ਵੇਲੇ ਆ ਥੋੜੀ ਜਿਹੀ ਨਾ ਪੁੱਛ ਦੱਸ ਕਰਿਓ ਜਰਾ ਮੈਂ ਜਦੋਂ ਇੰਡੀਆ ਚੋਂ ਆਇਆ ਨਾ ਪਾਰਟੀਸ਼ਨ ਚ ਜਨਾਬ ਉਦੋਂ ਚੌਧਰੀ ਸਾਹਿਬ ਮੈਂ 10 ਸਾਲ ਦਾ ਸੀ ਤੇ ਚੌਥੀ ਜਮਾਤ ਚ ਪੜ੍ਹਦੇ ਬੰਦ ਹੋ ਗਏ ਤੁਸੀਂ ਤੇ ਉਧਰੋਂ ਆਏ ਫਿਰ ਇਹਨਾਂ ਨਾਲ ਪਹਿਲੋਂ ਆਉਣ ਜਾਣ ਹੈਗਾ ਸੀ ਇਧਰ ਕਿਹੜਾ ਇਹਨਾਂ ਦੇ ਦਾਦੇ ਹੁਣਾਂ ਨਾਲ ਕਪਤਾਨ ਸਿੰਘ ਨਹੀਂ ਹੁਣਾਂ ਪਾਰਟੀਸ਼ਨ ਸਨ 47 ਚ ਨਹੀਂ ਹੋਈ ਹੂੰ ਸਨ 47 ਚ ਅਸੀਂ ਇੱਥੇ ਆ ਗਏ ਨਾ ਅੱਛਾ ਅੱਛਾ ਅਸੀਂ ਜ਼ਿਲ੍ਹਾ ਜਲੰਧਰ ਦੇ ਆ ਤੇ ਨਹੀਂ ਸਾਡਾ ਉਹ ਪਿੰਡ ਸੀ ਮਦੀਪੁਰਾ। ਇਹ ਉਦੋਂ ਇੱਥੇ ਹੀ ਸਨ ਇਹ ਕੌਣ ਕਪਤਾਨ ਸਾਹਿਬ ਉਧਰੋਂ ਆਏ ਗਏ ਹਾਂ। ਸਾਰੇ ਉਹਦੇ ਤਾਂ 48 ਚ ਸਮਾਂ ਆਏ ਆ ਹਾਂ ਕਦੀ ਕਦੀ ਆਉਂਦੇ ਸੀ ਫੌਜ ਸੀ ਨਾ ਕੈਪਟਨ ਹਾਂ ਹਾਂ ਹਾਂਜੀ ਇਹ ਕਦੀ ਕਦੀ ਆਏ ਸੀ ਅਸੀਂ ਤਾਂ ਪਹਿਲਾਂ ਦੇ ਉੱਥੇ ਇੰਡੀਆ ਚੋਂ ਆ ਜਦੋਂ ਪਾਰਟੀਸ਼ਨ ਹੋਈ ਆ